ਪੰਜਾਬੀਓ ਕੱਲ ਬਲੋਚਿਸਤਾਨ ਦੇ ਵਿੱਚ 7 ਪੰਜਾਬੀਆਂ ਨੂੰ ਕਤਲ ਕਰ ਦਿੱਤਾ ਗਿਆ, ਜਿਨ੍ਹਾਂ ਦਾ ਤਲਕ ਖਾਨੇਵਾਲ ਤੋਂ ਮੀਆਂ ਚੰਨੂ ਤੋਂ ਸੀ। ਇਸ ਤੋਂ ਪਹਿਲਾਂ ਤੁਸੀਂ ਖਬਰ ਸੁਣੀ ਹੋਣੀ ਆ, ਮੰਡੀ ਬਹਾਉਦੀਨ ਦੇ 11-12 ਮੁੰਡੇ ਪੰਜਾਬੀ ਜਿਹੜੇ ਬੱਸ ਦੇ ਵਿੱਚੋਂ ਲਾ ਕੇ ਸ਼ਨਾਖਤੀਗੜ੍ਹ ਵੇਖ ਕੇ ਕਨਫਰਮ ਕਰਕੇ ਕਿ ਪੰਜਾਬ ਦੇ ਨੇ, ਗੋਲੀਆਂ ਮਾਰੀਆਂ ਗਈਆਂ। ਔਰ ਰਹੀਮ ਯਾਰ ਖਾਨ, ਸਾਦਕਾਬਾਦ, ਹਰੂਨਾਬਾਦ, ਸਾਡੀ ਜਿਹੜੀ ਇਹ ਬੈਲਟ ਹੈ, ਇਹਦੇ ਸੈਂਕੜੇ ਮੁੰਡੇ ਜਿਹੜੇ ਨੇ ਉਧਰ ਮਜ਼ਦੂਰੀ ਕਰਨ ਜਾਂਦੇ ਨੇ, ਉਹਨਾਂ ਨੂੰ ਮਾਰਿਆ ਗਿਆ। ਗੱਲ ਇਹ ਕਿ ਅੱਜ ਸਾਡੇ 7 ਪੰਜਾਬੀ ਕਤਲ ਹੋਏ ਨੇ, ਕੋਈ ਬੰਦਾ ਨਹੀਂ ਬੋਲ ਰਿਹਾ। ਪਿਛਲੇ ਦਿਨਾਂ ਦੇ ਵਿੱਚ 11-12 ਮੰਡੀ ਬਹਾਉਦੀਨ ਦੇ ਮੁੰਡੇ ਕਤਲ ਹੋਏ ਸੀ। ਅਸੀਂ ਵੀ ਕੋਈ ਨਾ ਬੋਲੇ ਚੱਜ ਨਾਲ, ਜਿਵੇਂ ਸਾਨੂੰ ਬੋਲਣਾ ਚਾਹੀਦਾ ਸੀ। ਔਰ ਸਾਡੇ ਮੀਡੀਆ ਨੇ, ਸਰਕਾਰ ਨੇ ਤਾਂ ਕੀ ਬੋਲਣਾ ਸੀ। ਅਸੀਂ ਵੀ ਟਿਕਟੋਕ ਤੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਜਨਾਜ਼ਿਆਂ ਤੇ ਇਮੋਸ਼ਨਲ ਗਾਣੇ ਲਾ ਕੇ ਤੇ ਚਲਾ ਦਿੱਤੇ। ਅੱਜ ਸਾਡੇ 7 ਬੰਦੇ ਕਤਲ ਹੋਏ ਨੇ। 7 ਮਾਵਾਂ ਦੀਆਂ ਕੁੱਖਾਂ ਜਿਹੜੀਆਂ ਨੇ ਉਜੜੀਆਂ ਨੇ। ਇਸ ਤੋਂ ਪਹਿਲਾਂ ਸੈਂਕੜੇ ਮਾਵਾਂ ਦੀਆਂ ਕੁੱਖਾਂ ਉਜੜੀਆਂ ਨੇ, ਉਹਨਾਂ ਦੇ ਪੁੱਤਰਾਂ ਨੂੰ। ਉਹਨਾਂ ਦਾ ਕਸੂਰ ਇਹ ਕਿ ਸਿਰਫ ਉਹ ਪੰਜਾਬੀ ਨੇ, ਪੰਜਾਬ ਤੋਂ ਤਲਕ ਰੱਖਦੇ ਨੇ। ਗੱਲ ਇਹ ਕਿ ਇੱਕ ਆਮ ਪੰਜਾਬੀ ਦਾ ਦਹਿਸ਼ਤਗਰਦ ਤਨਜ਼ੀਮਾਂ ਨਾਲ ਜਾਂ ਬਲੋਚ ਸਰਦਾਰਾਂ ਨਾਲ ਕੀ ਲੈਣਾ ਦੇਣਾ, ਕੀ ਦੁਸ਼ਮਣੀ ਆ। ਮਾਰੰਗ ਬਲੋਚ ਹੋਵੇ ਜਾਂ ਕੋਈ ਹੋਰ ਬਲੋਚ ਸਰਦਾਰ ਹੋਵੇ ਜਾਂ ਉਹਨਾਂ ਦਾ ਕੋਈ ਧਰਨਾ ਹੋਵੇ ਜਾਂ ਮਿਸਿੰਗ ਪਰਸਨ ਦੀ ਗੱਲ ਹੋਵੇ, ਸਾਡਾ ਉਰਦੂ ਮੀਡੀਆ ਚੀਕ ਚੀਕ ਕੇ ਉਹਨਾਂ ਦੀ ਗੱਲ ਕਰਦਾ। ਸਾਡੀ ਸਟੈਬਲਿਸ਼ਮੈਂਟ, ਸਾਡੇ ਅਦਾਰੇ ਕਾਨੂੰਨ ਨਾਫਜ਼ ਕਰਨ ਵਾਲੇ, ਉਹਨਾਂ ਦੀ ਗੱਲ ਕਰਦੇ ਨੇ। ਲੇਕਿਨ ਜਿਹੜੇ ਸਾਡੇ 7 ਬੰਦੇ ਅੱਜ ਕਤਲ ਹੋਏ ਨੇ, ਇਸ ਮਹੀਨੇ ਵਿੱਚ 3 ਵਾਰਦਾਤਾਂ ਹੋ ਗਈਆਂ ਨੇ। ਸਾਡੇ ਪੰਜਾਬੀ ਕਤਲ ਹੁੰਦੇ ਪਏ ਨੇ, ਮਜ਼ਦੂਰ ਜਿੱਥੇ ਮਜ਼ਦੂਰੀ ਕਰਨ ਜਾਂਦੇ ਨੇ, ਉਹਨਾਂ ਵਾਸਤੇ ਕੋਈ ਵੀ ਨਹੀਂ ਬੋਲ ਰਿਹਾ, ਅਸੀਂ ਵੀ ਨਹੀਂ ਬੋਲ ਰਿਹਾ। ਗੱਲ ਇਹ ਨਾ ਕਿ ਇਹ ਸਿਲਸਿਲਾ ਤਾਂ ਬੜੇ ਸਾਲਾਂ ਤੋਂ ਚੱਲਦਾ ਪਿਆ। ਮੈਂ ਇਹਦੇ ਤੇ ਜਦੋਂ ਕੋਈ ਮੌਕਾ ਹੁੰਦਾ ਵੀਡੀਓ ਬਣਾ ਦਿੰਦਾ, ਜਾਂ ਬਾਕੀ ਆਪਣੇ ਸਾਥੀ ਜਿਹੜੇ ਨੇ ਉਹ ਵੀਡੀਓ ਬਣਾ ਦਿੰਦੇ ਨੇ, ਆਪਣਾ ਹਰਖ ਕੱਢ ਲੈਂਦੇ ਨੇ। ਲੇਕਿਨ ਹੁੰਦਾ ਕੀ ਹੈ, ਕੁਛ ਵੀ ਨਹੀਂ। ਗੱਲ ਹੈ ਕਿ ਜਿਵੇਂ ਰਿਸਪੌਂਸ ਆਉਣਾ ਚਾਹੀਦਾ ਪੰਜਾਬ ਤੋਂ, ਉਵੇਂ ਆਉਂਦਾ ਨਹੀਂ। ਕਿਉਂਕਿ ਸਾਡੇ ਵਿੱਚ ਕੀੜਾ, ਪੰਜਾਬੀਆਂ 'ਚ ਵੱਡਾ ਭਰਾ ਬਣਨ ਦਾ। ਵੱਡੇ ਭਰਾ ਦਾ ਕੀੜਾ ਛੱਡੋ ਤੇ ਆਪਣੀ ਜਾਨ ਬਚਾਓ। 47 ਵਿੱਚ ਅਸੀਂ ਉੱਜੜ ਕੇ ਆਪਣੇ ਬੰਦੇ ਮਰਵਾ ਕੇ ਇੱਥੇ ਆਏ ਸੀ ਕਿ ਸਕੂਨ ਨਾਲ, ਸੇਫਟੀ ਨਾਲ ਰਵਾਂਗੇ। ਤੇ ਸਾਨੂੰ ਸੇਫਟੀ ਸਕੂਨ ਤਾਂ ਇੱਥੇ ਵੀ ਕੋਈ ਨਹੀਂ। ਅਸੀਂ ਪਾਕਿਸਤਾਨ ਦੇ ਕਿਸੇ ਵੀ ਸੂਬੇ 'ਚ ਜਾਈਏ, ਸਾਡਾ ਕਸੂਰ ਇਹ ਹੁੰਦਾ ਕਿ ਅਸੀਂ ਪੰਜਾਬੀ ਹਾਂ, ਸਾਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਚਾਹੇ KPK ਹੋਵੇ, ਚਾਹੇ ਬਲੋਚਿਸਤਾਨ ਹੋਵੇ, ਚਾਹੇ ਕਰਾਚੀ ਹੋਵੇ, ਉੱਥੇ ਸਾਨੂੰ ਮਹਾਜਰ ਨਹੀਂ ਜੀਣ ਦਿੰਦੇ। ਤੇ ਸਾਡੇ ਇੱਥੇ ਪਿੰਡਾਂ ਦੇ ਵਿੱਚ ਪਠਾਨ ਆਉਂਦੇ ਨੇ, ਅਸੀਂ ਖਾਨ ਸਾਹਿਬ ਕਰਕੇ ਉਹਨਾਂ ਨੂੰ ਬੋਲਦੇ ਹਾਂ। ਜੇ ਬਲੋਚ ਆਉਂਦਾ, ਸਿੰਧੀ ਇੱਥੇ ਕਣਕ ਵੱਢਦੇ ਪਏ ਨੇ, ਆਏ ਹੋਏ ਨੇ ਮਜ਼ਦੂਰ, ਕਦੀ ਕਿਸੇ ਬੰਦੇ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ। ਇੱਜ਼ਤ, ਪਿਆਰ ਤੇ ਰਹਿਮ ਨਾਲ ਲੋਕ ਉਹਨਾਂ ਦੇ ਨਾਲ ਰਹਿੰਦੇ। ਲੇਕਿਨ ਸਾਡਾ ਕੀ ਕਸੂਰ ਹੈ ਕਿ ਅਸੀਂ ਉਹਨਾਂ ਇਲਾਕਿਆਂ ਜਾਂਦੇ ਹਾਂ, ਸਾਨੂੰ ਮਾਰਿਆ ਜਾਂਦਾ। ਸੋ ਮਿਹਰਬਾਨੀ ਕਰਕੇ ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਕੇ ਬੋਲਣਾ ਪਊਗਾ। ਅਸੀਂ ਆਪਣੀ ਗੱਲ ਕਰ ਲਈਏ, ਜਾਂ ਮੈਂ 4 ਬੰਦੇ ਲੈ ਕੇ, ਜਾਂ ਕੋਈ ਹੋਰ ਜਿਹੜੇ ਕੌਮ ਪ੍ਰਸਤੀ ਵਾਲੀਆਂ ਪੰਜਾਬੀ ਤਨਜ਼ੀਮਾਂ ਨੇ, ਉਹ ਅਸੀਂ ਇਕੱਠੇ ਹੋ ਕੇ ਕਿਸੇ ਪ੍ਰੈਸ ਕਲੱਬ ਅੱਗੇ ਧਰਨਾ ਦੇ ਲੈਂਦੇ ਆ, ਜਾਂ ਇhtਜਾਜ ਕਰ ਰਹੇ ਨੇ। ਇhtਜਾਜ ਰਿਕਾਰਡ ਹੋਊਗਾ, 10, 20, 50 ਬੰਦੇ ਹੋਣਗੇ, ਕੀ ਫਾਇਦਾ? ਕੋਈ ਫਰਕ ਨਹੀਂ ਪੈਂਦਾ। ਜਦੋਂ ਤੱਕ ਸੈਂਕੜੇ ਹਜ਼ਾਰਾਂ ਲੋਕ ਇਕੱਠੇ ਹੋ ਕੇ ਇਸ ਮੁੱਦੇ ਤੇ ਨਹੀਂ ਬੋਲਣਗੇ, ਉਦੋਂ ਤੱਕ ਕੱਖ ਵੀ ਨਹੀਂ ਹੋਣਾ। ਸੋ ਮਿਹਰਬਾਨੀ ਕਰਕੇ ਬੋਲੋ। ਇਹਨਾਂ 7 ਮਾਵਾਂ ਦੀ ਕੁੱਖ ਨਹੀਂ ਉਜੜੀ। ਇਹ ਅੱਗ ਤੁਰਦੀ ਕੱਲ ਨੂੰ ਤੁਹਾਡੇ ਘਰਾਂ ਤੱਕ ਵੀ ਆ ਸਕਦੀ ਹੈ, ਸਾਡੇ ਘਰਾਂ ਤੱਕ ਵੀ ਆ ਸਕਦੀ ਹੈ। ਠੀਕ ਹੈ। ਰਹੀਮ ਯਾਰ ਖਾਨ, ਹਰੂਨਾਬਾਦ, ਸਾਦਕਾਬਾਦ, ਖਾਨੇਵਾਲ, ਮੀਆਂ ਚੰਨੂ, ਮੰਡੀ ਬਹਾਉਦੀਨ, ਇੱਥੋਂ ਦੇ ਬੰਦੇ। ਕੱਲ ਨੂੰ ਫੈਸਲਾਬਾਦ ਦਾ ਵੀ ਬੰਦਾ ਹੋ ਸਕਦਾ, ਲਾਹੌਰ ਦਾ ਬੰਦਾ ਵੀ ਹੋ ਸਕਦਾ, ਅਸੀਂ ਵੀ ਹੋ ਸਕਦੇ ਹਾਂ। ਸਾਡਾ ਕੋਈ ਲੱਗਦਾ ਲੈਂਦਾ ਵੀ ਹੋ ਸਕਦਾ ਕਿ ਜਿਹੜਾ ਆਪਣੇ ਉੱਤੇ ਕੰਮ ਮਤਲਬ ਨੂੰ ਗਿਆ ਹੋਵੇ, ਤੈਨੂੰ ਉੱਥੇ ਗੋਲੀ ਨਾ ਮਾਰ ਦਿੱਤਾ ਜਾਂਦਾ ਹੋਵੇ। ਸੋ ਮਿਹਰਬਾਨੀ ਕਰਕੇ ਕਿ ਗੱਲ ਸਾਡੇ ਤੱਕ ਪਹੁੰਚੇ, ਅਸੀਂ ਬੋਲੀਏ, ਆਪਣੇ ਪੰਜਾਬੀ ਵੀਰਾਂ ਦੇ ਹੱਕ ਵਿੱਚ ਬੋਲੀਏ। ਇਹ ਵੱਡੇ ਭਰਾ ਦਾ ਕਿਰਦਾਰ ਹੁਣ ਬਸ ਕਰੋ, ਜਿੰਨਾ ਅਦਾ ਕਰਨਾ ਸੀ ਕਰਤਾ। ਮਿਹਰਬਾਨੀ।